ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚਾ ਸੱਚ ਵਿੱਚ। ਐਂਡ ਡਾਕਟਰ ਸਾਹਿਬ ਸਾਡੀ ਅਗਲੀ ਈਮੇਲ ਪੁਰਤਗਾਲ ਦੇਸ਼ ਤੋਂ ਸਰਦਾਰ ਹਰਦੀਪ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਅਮਰਜੀਤ ਸਿੰਘ ਜੀ ਅਤੇ ਟੀਵੀ 84 ਦਾ ਬਹੁਤ ਹੀ ਧੰਨਵਾਦ। ਆਪ ਜੀ ਦਾ ਪ੍ਰੋਗਰਾਮ ਬਹੁਤ ਹੀ ਜਾਣਕਾਰੀ ਭਰਪੂਰ ਹੁੰਦਾ ਹੈ। ਮੈਂ ਆਪ ਜੀ ਦੇ ਵਿਚਾਰ 1992 ਤੋਂ ਲੈ ਕੇ ਆਡੀਓ ਕੈਸਟਾਂ ਰਾਹੀਂ ਸੁਣਦਾ ਆ ਰਿਹਾ ਹਾਂ। ਬਹੁਤ ਵਾਰ ਆਪ ਜੀ ਦੇ ਆਰਟੀਕਲ ਮੈਗਜ਼ੀਨਾਂ ਵਿੱਚ ਵੀ ਪੜ੍ਹਨ ਨੂੰ ਮਿਲਦੇ ਹਨ, ਬਹੁਤ ਹੀ ਵਧੀਆ ਹੁੰਦੇ ਹਨ। ਵੀਰ ਜੀ, ਕਦੀ ਕਦੀ ਕੁਝ ਲਿਖਣ ਨੂੰ ਦਿਲ ਕਰਦਾ ਹੈ ਤਾਂ ਮੈਂ ਕੁਝ ਲਾਈਨਾਂ ਲਿਖ ਲੈਂਦਾ ਹਾਂ। ਇਸ ਤਰ੍ਹਾਂ ਦੀਆਂ ਕੁਝ ਲਾਈਨਾਂ ਮੈਂ ਆਪ ਜੀ ਨੂੰ ਭੇਜ ਰਿਹਾ ਹਾਂ। ਅਗਰ ਤੁਸੀਂ ਯੋਗ ਸਮਝੋ ਤਾਂ ਸੱਚੋ ਸੱਚ ਪ੍ਰੋਗਰਾਮ ਵਿੱਚ ਸ਼ਾਮਲ ਕਰ ਲੈਣਾ। ਬਹੁਤ ਬਹੁਤ ਧੰਨਵਾਦ ਆਪ ਜੀ ਦਾ। ਛੋਟਾ ਵੀਰ ਹਰਦੀਪ ਸਿੰਘ। ਡਾਕਟਰ ਸਾਹਿਬ ਦੱਸੋ ਕਿਹੜੀ ਲਿਖਤ ਭੇਜੀ ਵੀਰ ਜੀ ਨੇ? ਹਾਂਜੀ, ਸਭ ਤੋਂ ਪਹਿਲਾਂ ਤਾਂ ਵੀਰ ਹਰਦੀਪ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਪੁਰਤਗਾਲ ਤੋਂ ਲਿਖਿਆ ਜੀ। ਤੇ ਜਦੋਂ ਮੈਂ ਪੁਰਤਗਾਲ ਪੜ੍ਹਿਆ ਤਾਂ ਫਿਰ ਮੈਨੂੰ ਖਿਆਲ ਆਇਆ, ਮੈਂ ਕਿਹਾ ਵੀ ਅਜੇ ਅਸੀਂ 2 ਦਿਨ ਪਹਿਲਾਂ ਇਹ ਵਰਲਡ ਹਿਸਟਰੀ 'ਚ ਦੱਸ ਕੇ ਹਟੇ ਸੀ ਕਿ ਵਾਸਕੋ ਡੀ ਗਾਮਾ ਜਿਹੜਾ ਪੁਰਤਗਾਲੀ ਸੀ ਉਹ ਕਾਲੀਕਟ 'ਚ ਪਹੁੰਚਿਆ ਸ਼ਾਇਦ 1498 ਦੇ ਵਿੱਚ। ਜੀ। ਮੈਂ ਕਿਹਾ ਕਿ ਕਦੇ ਯੂਰਪ ਵਾਲੇ ਉੱਥੇ ਗਏ ਸੀ, ਹੁਣ ਸਿੰਘਾਂ ਨੇ ਆ ਕੇ ਕਿੱਥੇ ਪੁਰਤਗਾਲ ਹੈ ਉੱਥੇ ਵੀ ਝੰਡੇ ਗੱਡੇ ਨੇ। ਜੀ। ਤੇ ਮੈਨੂੰ ਚੰਗਾ ਲੱਗਾ। ਔਰ ਜਦੋਂ ਮੈਂ ਹਰਦੀਪ ਸਿੰਘ ਹੋਰਾਂ ਦੀ ਲਿਖਤ ਵੀ ਪੜ੍ਹੀ, ਔਰ ਭਾਵੇਂ ਉਹਨਾਂ ਨੇ 1992 ਤੋਂ ਸਾਡੇ ਨਾਲ ਆਡੀਓ ਕੈਸਟਾਂ ਦੀ ਉਸ ਸਪੀਚਾਂ ਨੂੰ ਸੁਣਨ ਤੋਂ ਬਾਅਦ ਜੁੜੇ ਹੋਣ ਦੀ ਗੱਲ ਕੀਤੀ ਹੈ, ਔਰ ਜਿਵੇਂ ਉਹਨਾਂ ਦੀ ਲਿਖਤ ਜਿੰਨੀ ਮੈਚਿਓਰ ਹੈ, ਮੈਨੂੰ ਖੁਸ਼ੀ ਵੀ ਹੋਈ ਹੋਰ ਵੀ, ਕਿਉਂਕਿ ਅੱਗੇ ਵੀਰ ਹਰਵਿੰਦਰ ਸਿੰਘ ਮਾਨੋਚਾਲ ਜਿਹੜੇ ਸਪੁੱਤਰ ਨੇ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੇ, ਉਹਨਾਂ ਦੀ ਨਜ਼ਮ ਸਾਨੂੰ ਭੇਜੀ ਸੀ। ਔਰ ਅਸੀਂ ਇਸ ਗੱਲ ਨੂੰ ਉਸ ਤੋਂ ਪਹਿਲਾਂ ਇੱਕ ਵਾਰੀ ਵੀਰ ਕੁਲਦੀਪ ਸਿੰਘ ਲੰਡਨ ਉਹਨਾਂ ਦੀ ਰਚਨਾ ਸੀ। ਸੋ ਅਸੀਂ ਇਸ ਗੱਲ ਨੂੰ ਐਨਕਰੇਜ ਕਰਾਂਗੇ ਕਿ ਜਿਹੜੇ ਵੀ ਸਾਡੇ ਕ੍ਰੀਏਟਿਵ ਲਿਖਤਾਂ ਵਾਲੇ ਵੀਰ ਭੈਣਾਂ ਨੇ ਉਹ ਸਾਨੂੰ ਜ਼ਰੂਰ ਆਪਣੀ ਲਿਖਤ ਜਿਹੜੀ ਕਿ ਪੰਥਕ ਚੜ੍ਹਦੀ ਕਲਾ ਦੀ ਹੋਏ, ਸਾਡੇ ਕੌਜ਼ ਨਾਲ ਜੁੜੀ ਹੋਏ, ਸਿੱਖੀ ਦੀ ਚੜ੍ਹਦੀ ਕਲਾ ਦੀ ਹੋਏ, ਤਾਂ ਕਿ ਅਸੀਂ ਇਸ ਪ੍ਰੋਗਰਾਮ ਦੇ ਫਾਰਮੈਟ ਨੂੰ ਹੋਰ ਵੀ ਥੋੜ੍ਹਾ ਜਿਹਾ ਵਿਸਥਾਰ ਦੇ ਸਕੀਏ। ਉਹਨਾਂ ਦੀ ਨਜ਼ਮ ਬਹੁਤ ਸੋਹਣੀ ਹੈ ਔਰ ਮੈਂ ਇਹਨੂੰ 3-4 ਵਾਰ ਪੜ੍ਹਿਆ ਤੇ ਉਹਨੇ ਜਿਵੇਂ ਉਹਨਾਂ ਦੀ ਚਾਹਨ ਹੈ, ਔਰ ਮੈਂ ਸਮਝਦਾ ਵੀ ਉਹ ਨਾਮ ਵੀ ਕਹਿੰਦੇ ਸ਼ੇਅਰ ਕਰੋ, ਮੈਂ ਫਿਰ ਵੀ ਕਰਨੀ ਸੀ। ਇੰਨੀ ਖੂਬਸੂਰਤ ਉਹਨਾਂ ਦੀ ਨਜ਼ਮ ਹੈ। ਉਹਨਾਂ ਦੀ ਲਿਖਤ ਹੈ, ਭਰ ਗਿਆ ਘੜਾ ਹੁਣ ਪਾਪਾਂ ਦਾ, ਸਿੰਘ ਵਿੱਚ ਚੁਰਾਹੇ ਭੰਨਣਗੇ, ਇੱਕ ਭੁੱਲਰ ਫਾਂਸੀ ਚਾੜੋਗੇ, ਲੱਖਾਂ ਹੀ ਭੁੱਲਰ ਜੰਮਣਗੇ, ਜਦ ਜਦ ਵੀ ਜ਼ਾਲਮ ਜ਼ੁਲਮ ਕਰੂ, ਸਿੰਘ ਜ਼ਾਲਮ ਨਾਲ ਟਕਰਾਊਗਾ, ਡਿੱਗੀ ਹੋਈ ਪੱਗ ਕੌਮ ਦੀ ਨੂੰ ਚੱਕ ਸੀਸ ਤੇ ਫੇਰ ਟਿਕਾਊਗਾ, ਜਦ ਵਗੂ ਹਨੇਰੀ ਜ਼ੁਲਮਾਂ ਦੀ, ਸਿੰਘ ਹਿੱਕਾਂ ਡਾਹ ਕੇ ਥੰਮਣਗੇ, ਇੱਕ ਭੁੱਲਰ ਫਾਂਸੀ ਚਾੜੋਗੇ, ਲੱਖਾਂ ਹੀ ਭੁੱਲਰ ਜੰਮਣਗੇ, ਡਿੱਗਾ ਰੁੱਖ ਇੰਦਰਾ ਪਾਪਣ ਦਾ, ਭਾਰਤ ਦੀ ਧਰਤੀ ਕੰਬੀ ਏ, ਜੋ ਜ਼ੁਲਮ ਹੋਇਆ ਸਿੱਖ ਕੌਮ ਉੱਤੇ, ਇਹ ਬੜੀ ਕਹਾਣੀ ਲੰਬੀ ਏ, ਅਸੀਂ ਪੁੱਟਣੀ ਹੈ ਜੜ ਜ਼ਾਲਮ ਦੀ, ਫਿਰ ਤਖਤ ਦਿੱਲੀ ਦੇ ਕੰਬਣਗੇ, ਇੱਕ ਭੁੱਲਰ ਫਾਂਸੀ ਚਾੜੋਗੇ, ਲੱਖਾਂ ਹੀ ਭੁੱਲਰ ਜੰਮਣਗੇ, ਨਹੀਂ ਭੁੱਲਣਾ ਜੂਨ 84 ਉਹ, ਜਦ ਤਖਤ ਅਕਾਲ ਦਾ ਢਾਇਆ ਸੀ, ਆਈ ਸੰਗਤ ਪੁਰਬ ਮਨਾਉਣ ਲਈ, ਤੁਸੀਂ ਬੰਬਾਂ ਨਾਲ ਉਡਾਇਆ ਸੀ, ਰਾਜ ਮੱਧ 'ਚ ਮਸਤ ਹਾਥੀਆਂ ਦੇ, ਸਿਰ ਮਾਰ ਨਾਗਣੀ ਭੰਨਣਗੇ, ਇੱਕ ਭੁੱਲਰ ਫਾਂਸੀ ਚਾੜੋਗੇ, ਲੱਖਾਂ ਹੀ ਭੁੱਲਰ ਜੰਮਣਗੇ, ਜਦ ਤੱਕ ਜ਼ੁਲਮ ਮੁੱਕ ਨਹੀਂ ਜਾਂਦਾ, ਸਾਡਾ ਵੀ ਕਾਫਲਾ ਰੁਕਣਾ ਨਹੀਂ, ਲੱਖ ਵਾਰ ਭਾਵੇਂ ਇਹ ਕੱਟ ਜਾਵੇ, ਸਿਰ ਜ਼ਾਲਮ ਅੱਗੇ ਝੁਕਣਾ ਨਹੀਂ, ਸਾਡੇ ਹੌਸਲੇ ਵੱਡੇ ਪਹਾੜਾਂ ਤੋਂ ਤੱਕ ਕੇ ਜਲਾਦ ਵੀ ਕੰਬਣਗੇ, ਇੱਕ ਭੁੱਲਰ ਫਾਂਸੀ ਚਾੜੋਗੇ, ਲੱਖਾਂ ਹੀ ਭੁੱਲਰ ਜੰਮਣਗੇ, ਹੱਥ ਜੋੜਿਆਂ ਰੁਕਦੇ ਜ਼ੁਲਮ ਨਹੀਂ, ਹੱਥ ਜੋੜਿਆਂ ਰੁਕਦੇ ਜ਼ੁਲਮ ਨਹੀਂ, ਖੰਡੇ ਨਾਲ ਠੱਲਣੇ ਪੈਂਦੇ ਨੇ, ਮੰਗਿਆ ਕੋਈ ਦਿੰਦਾ ਰਾਜ ਨਹੀਂ, ਇਹ ਤਖਤ ਤਾਂ ਮਲਣੇ ਪੈਂਦੇ ਨੇ, ਹੈ ਹੁਕਮ ਇਲਾਹੀ ਸਤਿਗੁਰ ਦਾ, ਸਿੰਘ ਰਾਜ ਸਿੰਘਾਸਨ ਮੱਲਣਗੇ, ਇੱਕ ਭੁੱਲਰ ਫਾਂਸੀ ਚਾੜੋਗੇ, ਲੱਖਾਂ ਹੀ ਭੁੱਲਰ ਜੰਮਣਗੇ। ਤੇ ਉਹਨਾਂ ਦੀ ਕਨਕਲੂਡਿੰਗ ਲਾਈਨਸ ਨੇ, ਅਸੀਂ ਸ਼ੇਰ ਹਾਂ ਗੁਰੂ ਗੋਬਿੰਦ ਸਿੰਘ ਦੇ,
ਧੋਖੇਬਾਜ਼ ਅਤੇ ਕਮਜ਼ੋਰ ਨਹੀਂ, ਸਿਰ ਭੰਨਦੇ ਹਾਂ ਜਰਵਾਣੇ ਦਾ, ਮਾੜੇ ਤੇ ਪਾਉਂਦੇ ਜ਼ੋਰ ਨਹੀਂ। ਬਿੱਲੀ ਵਾਂਗ ਦਿੱਲੀ ਨੂੰ ਮਾਰਨ ਲਈ, ਇਹ ਸਿੱਖਾਂ ਦੀ ਇੱਕ ਐਕਸਪ੍ਰੈਸ਼ਨ ਸੀ ਕਿ ਦਿੱਲੀ ਦਾ ਮਾਰਨਾ ਕੀ ਹੈ ਜੀ, ਦਿੱਲੀ ਤੇ ਬਿੱਲੀ ਜਦੋਂ ਮਰਜ਼ੀ ਮਾਰ ਲਓ। ਬਿੱਲੀ ਵਾਂਗ ਦਿੱਲੀ ਨੂੰ ਮਾਰਨ ਲਈ ਸਿੰਘ ਫੇਰ ਬਘੇਲੇ ਜੰਮਣਗੇ, ਇੱਕ ਭੁੱਲਰ ਫਾਂਸੀ ਚਾੜੋਗੇ, ਲੱਖਾਂ ਹੀ ਭੁੱਲਰ ਜੰਮਣਗੇ। ਕੋਈ ਵੀਰ ਬਹਾਦਰ ਬੰਦੇ ਦਾ ਸੰਤ ਜਰਨੈਲ ਸਿੰਘ ਜਿਹਾ ਆਊਗਾ, ਇਕੱਠੇ ਕਰ ਧਰਮੀ ਸਿੰਘਾਂ ਨੂੰ, ਦਿੱਲੀ ਤੇ ਫੇਰ ਚੜਾਊਗਾ। ਫਿਰ ਵਾਂਗ ਵਜੀਦੇ, ਇਹ ਵਜੀਦ ਖਾਨ ਸਰਹੰਦ ਦਾ ਗਵਰਨਰ ਸੀ ਜਿਹਨੂੰ ਬੰਦਾ ਸਿੰਘ ਬਹਾਦਰ ਨੇ ਸਜ਼ਾ ਯਾਫਤਾ ਕੀਤਾ ਸੀ। ਫਿਰ ਵਾਂਗ ਵਜੀਦੇ ਜ਼ਾਲਮ ਦਾ ਸਿਰ, ਦੀਪ ਮੈਦਾਨ 'ਚ ਭੰਨਣਗੇ। ਉਹਨਾਂ ਨੇ ਆਪਣੇ ਨਾਂ ਦਾ ਦੂਜਾ ਹਿੱਸਾ ਹਰਦੀਪ ਉਹਨਾਂ ਦਾ ਨਾਂ ਹੈ ਤੇ ਅਖੀਰ 'ਚ ਦਿੱਤਾ ਹੈ। ਫਿਰ ਵਾਂਗ ਵਜੀਦੇ ਜ਼ਾਲਮ ਦਾ ਸਿਰ, ਦੀਪ ਮੈਦਾਨ 'ਚ ਭੰਨਣਗੇ, ਇੱਕ ਭੁੱਲਰ ਫਾਂਸੀ ਚਾੜੋਗੇ, ਲੱਖਾਂ ਹੀ ਭੁੱਲਰ ਜੰਮਣਗੇ। ਸੋ ਬਹੁਤ ਬਹੁਤ ਵਧੀਆ ਨਜ਼ਮ ਹੈ ਔਰ ਬਹੁਤ ਬਹੁਤ ਸ਼ੁਕਰੀਆ ਵੀਰ ਹਰਦੀਪ ਸਿੰਘ ਜੀ। ਸਾਡਾ ਅਗਲਾ ਮੈਸੇਜ ਫਰੈਂਕਫਰਟ ਜਰਮਨੀ ਤੋਂ ਬੀਬੀ ਹਰਮਿੰਦਰ ਕੌਰ ਕਾਲੋ ਜੀ ਦਾ ਹੈ। ਇਹਨਾਂ ਨੂੰ ਪ੍ਰੋਗਰਾਮ ਸੱਚੋ ਸੱਚ ਬਹੁਤ ਚੰਗਾ ਲੱਗਦਾ ਹੈ। ਇਹਨਾਂ ਦਾ ਪਰਿਵਾਰ ਵੀ ਖਾਲਿਸਤਾਨੀ ਸੰਘਰਸ਼ ਦਾ ਹਿੱਸਾ ਰਿਹਾ ਹੈ, ਪਰ ਇਹਨਾਂ ਨੂੰ ਸ਼ਿਕਾਇਤ ਹੈ ਕਿ ਪੰਜਾਬ ਵਿਚਲੇ ਸਿੱਖਾਂ ਨੇ ਖਾਲਿਸਤਾਨ ਸੰਘਰਸ਼ ਦੇ ਯੋਧਿਆਂ ਦੀ ਕੁਰਬਾਨੀ ਨੂੰ ਵਿਸਾਰ ਦਿੱਤਾ ਹੈ। ਸ਼ਹੀਦ ਪਰਿਵਾਰਾਂ ਨੂੰ ਵੀ ਕੋਈ ਖਾਸ ਮਹੱਤਤਾ ਜਾਂ ਸਤਿਕਾਰ ਦੀਆਂ ਅੱਖਾਂ ਨਾਲ ਨਹੀਂ ਵੇਖਿਆ ਜਾਂਦਾ। ਇਹਨਾਂ ਦਾ ਕਹਿਣਾ ਹੈ ਕਿ ਜੇ ਸਾਡਾ ਇਹੋ ਜਿਹਾ ਵਰਤਾਰਾ ਹੋਵੇਗਾ ਤਾਂ ਅੱਗੂ ਕਿਸ ਮਾਂ ਦਾ ਪੁੱਤ ਕੁਰਬਾਨੀ ਲਈ ਅੱਗੇ ਆਵੇਗਾ। ਇਸ ਦੇ ਉਲਟ ਮਾਰੇ ਗਏ ਪੁਲਸੀਆਂ ਦੇ ਟੱਬਰਾਂ ਨੂੰ ਸਰਕਾਰ ਨੇ ਸਿਰ ਤੇ ਚੁੱਕਿਆ ਹੋਇਆ ਹੈ। ਸਾਨੂੰ ਸ਼ਹੀਦ ਪਰਿਵਾਰਾਂ ਦਾ ਮਾਣ ਸਤਿਕਾਰ ਕਰਨਾ ਚਾਹੀਦਾ ਹੈ। ਡਾਕਟਰ ਸਾਹਿਬ ਕੀ ਨਾਮ ਸੀ ਭੈਣ ਜੀ? ਇਹਨਾਂ ਦਾ ਹੈਗਾ ਨਾਮ ਹਰਮਿੰਦਰ ਕੌਰ ਕਾਲੋ। ਹਰਮਿੰਦਰ, ਸਭ ਤੋਂ ਪਹਿਲਾਂ ਤਾਂ ਭੈਣ ਜੀ ਹਰਮਿੰਦਰ ਕੌਰ ਕਾਲੋ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਸਾਨੂੰ ਫਰੈਂਕਫਰਟ ਜਰਮਨੀ ਤੋਂ ਲਿਖਿਆ ਜੀ। ਤੁਹਾਡਾ ਸੰਬੰਧ ਉਸ ਪਰਿਵਾਰ ਨਾਲ ਹੈ ਜਿਨ੍ਹਾਂ ਨੇ ਸਾਡੇ ਅਜੋਕੇ ਸੰਘਰਸ਼ ਦੇ ਵਿੱਚ ਯੋਗਦਾਨ ਪਾਇਆ ਹੈ। ਤੁਹਾਡੀ ਕੁਰਬਾਨੀ ਨੂੰ ਵੀ ਸਾਡਾ ਸਜਦਾ ਹੈ ਜੀ। ਤੇ ਜਿਹੜਾ ਤੁਸੀਂ ਕੰਸਰਨ ਦੱਸਿਆ ਇਹ ਵੀ ਬਿਲਕੁਲ ਠੀਕ ਹੈ ਜੀ। ਇਸ ਨੂੰ ਸਾਡੀ ਅਕਿਰਤ ਘਣਤਾ ਕਹਿ ਲਓ ਇੱਕ ਤਬਕੇ ਦੀ ਜੀ, ਸਰਕਾਰ ਦਾ ਡਰ ਕਹਿ ਲਓ, ਮੀਡੀਆ ਦਾ ਨਾ ਪੱਖੀ ਪ੍ਰਚਾਰ ਕਹਿ ਲਓ ਜੀ, ਕਾਰਨ ਕੋਈ ਵੀ ਹੋਏ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਸੀਂ ਆਪਣੇ ਸ਼ਹੀਦ ਪਰਿਵਾਰਾਂ ਦੇ ਬੱਚਿਆਂ ਬੱਚੀਆਂ ਦੀ ਨਾ ਹੀ ਪ੍ਰੋਪਰਲੀ ਸਾਂਭ ਸੰਭਾਲ ਕਰ ਸਕੇ ਜੀ, ਨਾ ਹੀ ਅਸੀਂ ਸ਼ਹੀਦ ਪਰਿਵਾਰ ਇਕੱਲੇ ਬੱਚੇ ਬੱਚੀਆਂ ਨਹੀਂ, ਉਹਨਾਂ ਦੇ ਬਜ਼ੁਰਗ ਵੀ, ਬਜ਼ੁਰਗ ਮਾਤਾਵਾਂ, ਬਜ਼ੁਰਗ ਪਿਤਾ ਜੀ, ਜਿਨ੍ਹਾਂ ਦੇ ਕਮਾਈ ਕਰਨ ਵਾਲੇ ਗੱਭਰੂ ਨੌਜਵਾਨ ਚਲੇ ਗਏ, ਸ਼ਹੀਦ ਹੋ ਗਏ ਜੀ, ਉਹਨਾਂ ਦਾ ਵੀ ਕੋਈ ਪ੍ਰਬੰਧ ਨਹੀਂ ਕੀਤਾ ਤੇ ਉਹਨਾਂ ਦਾ ਸਤਿਕਾਰ ਜੀ ਵੀ ਪ੍ਰੋਪਰ ਜਿਹੜਾ ਹੈ ਉਸ ਲਹਿਜੇ 'ਚ ਨਹੀਂ ਹੈ। ਇਹ ਠੀਕ ਹੈ ਕਦੇ ਕੋਈ ਸਮਾਗਮ 6 ਮਹੀਨੇ ਸਾਲ 'ਚ ਹੋਇਆ, ਕਿਤੇ ਸੱਦ ਕੇ ਸਿਰੋਪਾਓ ਦੇ ਦਿੱਤਾ ਜੀ, ਪਰ ਕੁਝ ਨਾਮੀ ਸਿੰਘਾਂ ਨੂੰ ਛੱਡ ਕੇ ਜਿਨ੍ਹਾਂ ਦੇ ਨਾਂ ਪੰਥ ਦੇ ਵਿੱਚ ਲਏ ਜਾਂਦੇ ਨੇ ਜਾਂ ਜਿਨ੍ਹਾਂ ਦੇ ਕਾਰਨਾਮਿਆਂ ਦਾ ਜ਼ਿਆਦਾ ਜ਼ਿਕਰ ਹੋਇਆ ਜੀ, ਆਮ ਜਿਹੜੇ ਸ਼ਹੀਦ ਸੀ ਉਹਨਾਂ ਨੂੰ ਲਗਭਗ ਇਗਨੋਰ ਹੀ ਕੀਤਾ, ਉਹਨਾਂ ਦੇ ਪਰਿਵਾਰਾਂ ਨੇ ਵੀ ਸਭ। ਇਹਦੇ ਉਲਟ ਜਿਹੜਾ ਪੁਲਸੀਆ ਮਾਰਿਆ ਗਿਆ ਉਹਦਾ ਜਿਹੜਾ ਵੀ ਮੁੰਡਾ ਸੀ ਜਾਂ ਕੁੜੀ ਸੀ ਉਹਨੂੰ ਨੌਕਰੀ ਦੇ ਦਿੱਤੀ ਗਈ ਜੀ, ਕਿੰਨੀ ਪੈਨਸ਼ਨ ਐਕਸਟਰਾ ਦਿੱਤੀ ਗਈ ਜੀ, ਔਰ ਉਹਨੂੰ ਅਵਾਰਡ ਦੇ ਕੇ ਔਰ ਦੂਸਰਾ ਉਹਨੂੰ ਐਜ਼ ਏ ਸ਼ਹੀਦ ਸਰਕਾਰ ਨੇ ਪ੍ਰੋਜੈਕਟ ਕੀਤਾ। ਪਰ ਸਾਡੇ ਸ਼ਹੀਦਾਂ ਨੂੰ ਸਰਕਾਰ ਨੇ ਤਾਂ ਅੱਤਵਾਦੀ, ਅਲਗਾਵਵਾਦੀ ਤੇ ਚੋਰ ਡਾਕੂ ਸਾਬਤ ਕਰਨਾ ਹੀ ਸੀ। ਅਸੀਂ ਕੌਮੀ ਪੱਖ ਤੋਂ ਵੀ ਉਹਨਾਂ ਦਾ ਕੋਈ ਸਨਮਾਨ ਨਹੀਂ ਕੀਤਾ, ਇਸ ਲਈ ਅਸੀਂ ਗੁਨਾਹਗਾਰ ਹਾਂ ਜੀ। ਬਿਲਕੁਲ ਇਹਦੇ 'ਚ ਇੱਕ ਪਾਰਟ ਜਿਹੜਾ ਮੈਂ ਜ਼ਰੂਰ ਕਹਾਂਗਾ ਕਿ ਵੀ ਉਹਦੇ 'ਚ ਮੰਦੇ ਭਾਗਾਂ ਨੂੰ ਕੁਝ ਪਰਿਵਾਰਾਂ ਦੇ ਬੰਦਿਆਂ ਨੇ ਸਿਆਸੀ ਲਾਹਾ ਲੈਣ ਦਾ ਚੋਣਾਂ ਦੇ ਵਿੱਚ ਅਦਰਵਾਈਜ਼ ਵੀ ਯਤਨ ਕੀਤਾ। ਪੋਲੀਟੀਕਲ ਪਾਰਟੀਆਂ ਨੇ ਵੀ ਉਹਨਾਂ ਨੂੰ ਜਿਹੜਾ ਹੈ ਉਹਨਾਂ ਦਾ ਫਾਇਦਾ ਲੈਣ ਦਾ ਯਤਨ ਕੀਤਾ, ਪਰ ਉਹ ਬਹੁਤ ਛੋਟਾ ਤਬਕਾ ਹੈ ਉਹਨਾਂ 'ਚੋਂ। ਕੁਛ ਅੱਜ ਬਾਦਲ ਦੇ ਜਹਾਜ਼ ਤੇ ਚੜ੍ਹੇ ਹੋਏ ਨੇ, ਉਹਨਾਂ ਨੂੰ ਇਹ ਭੁੱਲ ਗਿਆ ਹੈ ਕਿ ਉਹਨਾਂ ਦੇ ਭਰਾਵਾਂ ਨੇ ਜਾਂ ਉਹਨਾਂ ਦੇ ਬਜ਼ੁਰਗਾਂ ਨੇ ਕਿਸ ਕਾਜ਼ ਦੇ ਲਈ ਕੁਰਬਾਨੀ ਕੀਤੀ। ਔਰ ਉਹਨਾਂ ਦੇ ਵਿੱਚ ਈਵਨ ਜੇ ਹੁਣ ਭਾਈ ਅਮਰੀਕ ਸਿੰਘ ਸ਼ਹੀਦ ਹੋਏ ਨੇ, ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ, ਜੂਨ 84 'ਚ, ਉਹਨਾਂ ਦੇ ਭਰਾ ਭਾਈ ਮਨਜੀਤ ਸਿੰਘ, ਉਹ ਵੀ ਸੰਤ ਕਰਤਾਰ ਸਿੰਘ ਦਾ ਸਪੁੱਤਰ ਹੈ, ਕਿਵੇਂ ਬਾਦਲ ਦੇ ਜਹਾਜ਼ ਤੇ ਚੜ੍ਹਿਆ ਹੋਇਆ। ਸੋ ਇਸੇ ਤਰ੍ਹਾਂ ਹੋਰ ਨੇ ਉਹਨਾਂ ਦੇ ਵਿੱਚ ਮਹਿਤਾ ਚਾਵਲਾ ਲਾਈਨ ਦੇ ਲੋਕ ਜਿਨ੍ਹਾਂ ਨੇ ਕਦੇ ਸੰਤਾਂ ਦੇ ਨਾਲ ਬੜਾ ਉਹਨਾਂ ਦੇ ਸੱਜੇ ਹੱਥ ਹੋਣ ਦੇ ਦਾਅਵੇ ਕੀਤੇ ਸੀ, ਅੱਜ ਉਹ ਕਿੱਥੇ ਖੜੇ ਨੇ ਜਾ ਕੇ। ਸੋ ਇਹਨਾਂ ਨੂੰ ਇੱਕ ਪਾਸੇ ਰੱਖ ਕੇ ਅਸੀਂ ਸਮਝਦੇ ਹਾਂ ਕਿ ਬਹੁਤ ਵੱਡਾ ਜਿਹੜਾ ਤਬਕਾ
ਹੈ ਪਰਿਵਾਰਾਂ ਦਾ, ਉਹਨਾਂ ਦੀ ਅਸੀਂ ਕੋਈ ਸਾਂਭ ਸੰਭਾਲ ਨਹੀਂ ਕੀਤੀ ਹੈ ਜੀ। ਔਰ ਇਸ ਤੇ ਅਸੀਂ ਰਿਗਰੈਟ ਕਰਨ ਤੋਂ ਬਿਨਾਂ, ਹੁਣ 29 ਸਾਲ ਆਲਮੋਸਟ ਲੰਘ ਗਏ ਨੇ ਜੀ। ਬਹੁਤ ਸਾਰੇ ਵਿਚਾਰੇ ਰੁਲਦੇ ਖਿਲਦੇ ਬੱਚੇ ਬੱਚੀਆਂ ਕੋ ਪੜ ਗਏ, ਥੋੜੇ ਬਹੁਤ ਯਤਨ ਹੋਏ, ਇਹ ਨਹੀਂ ਹੈ ਵੀ ਬਿਲਕੁਲ ਨਹੀਂ ਹੋਏ, ਜੀ ਜੀ। ਪਰ ਜਿੰਨੇ ਵੱਡੇ ਪੈਮਾਨੇ ਤੇ ਨੁਕਸਾਨ ਹੋਇਆ ਹੈ, ਉਸ ਪੈਮਾਨੇ ਤੇ ਅਸੀਂ ਸਾਂਭ ਸੰਭਾਲ ਨਹੀਂ ਕਰ ਸਕੇ ਜੀ। ਡਾਕਟਰ ਸਾਹਿਬ, ਅਗਲਾ ਸਾਡਾ ਮੈਸੇਜ ਕਟੜਾ ਜੰਮੂ ਕਸ਼ਮੀਰ ਤੋਂ ਸਰਦਾਰ ਮਨਮੋਹਨ ਸਿੰਘ ਰਾਣਾ ਜੀ ਦਾ ਹੈ। ਇਹਨਾਂ ਨੇ ਟੀਵੀ 84 ਸ਼ੁਰੂ ਕਰਨ ਤੇ ਵਧਾਈ ਦਿੱਤੀ ਹੈ। ਇਹਨਾਂ ਨੂੰ ਪ੍ਰੋਗਰਾਮ ਸੱਚੋ ਸੱਚ ਟੀਵੀ 80 ਤੇ ਟੀਵੀ 84 ਨਿਊਜ਼ ਸੈਕਸ਼ਨ ਬਹੁਤ ਚੰਗੇ ਲੱਗਦੇ ਹਨ। ਇਹਨਾਂ ਦੀ ਸ਼ਿਕਾਇਤ ਹੈ ਕਿ ਨਵੰਬਰ 84 ਦੀ ਸਿੱਖ ਨਸਲਕੁਸ਼ੀ ਦੀ ਚਰਚਾ ਤਾਂ ਹਰ ਪਾਸੇ ਹੋ ਰਹੀ ਹੈ, ਪਰ ਕੌਮ ਨੇ 20 ਮਾਰਚ 2000 ਨੂੰ ਕਸ਼ਮੀਰ ਵਾਦੀ ਵਿੱਚ ਭਾਰਤੀ ਖੁਫੀਆ ਏਜੰਸੀਆਂ ਵੱਲੋਂ ਮਾਰੇ ਗਏ 35 ਸਿੱਖਾਂ ਨੂੰ ਕਿਉਂ ਵਿਸਾਰ ਦਿੱਤਾ ਹੈ। ਨਵੰਬਰ 84 ਦੀ ਸਿੱਖ ਨਸਲਕੁਸ਼ੀ ਲਈ ਕਾਂਗਰਸ ਸਰਕਾਰ ਨੂੰ ਤਾਂ ਦੋਸ਼ ਦਿੱਤਾ ਜਾ ਰਿਹਾ ਹੈ, ਪਰ ਮਾਰਚ 2000 ਵਿੱਚ ਵਾਜਪਾਈ ਸਰਕਾਰ ਵੱਲੋਂ ਮਾਰੇ ਗਏ 35 ਬੇਗੁਨਾਹ ਸਿੱਖਾਂ ਦਾ ਜ਼ਿਕਰ ਕਿਉਂ ਨਹੀਂ ਹੁੰਦਾ। ਡਾਕਟਰ ਸਾਹਿਬ, ਮੈਂ ਹੁਣ ਬ੍ਰੇਕ ਤੇ ਜਾਣਾ ਚਾਹੁੰਦੀ ਹਾਂ, ਫਿਰ ਬਾਅਦ ਚ ਇਹਨੂੰ ਡਿਸਕਸ ਕਰਨੇ ਆ। ਵੀਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।